Makeup of Labour government doesn't bode well for ethnic minorities. British Sikhs want answers, as we believe the Labour leadership has discriminated against the record-breaking 12 Labour MPs of a Sikh background. ਪੰਜ ਉਹ ਜੂਨੀਅਰ ਜਿਹੜੇ ਨੇ ਕੋਈ ਫਸਟ ਟਾਈਮਰ ਹੋਣਗੇ ਉਹਨਾਂ ਨੂੰ ਜੂਨੀਅਰ ਮਿਨਿਸਟਰ ਬਣਾਇਆ ਹੋਇਆ ਔਰ ਈਵਨ ਜਿਹੜੇ ਪਹਿਲਾਂ 4 MP ਹਾਰ ਚੁੱਕੇ ਨੇ ਦਸੰਬਰ 2019 ਚ ਉਹ ਹੁਣ ਜਿੱਤੇ ਨੇ ਉਹਨਾਂ ਨੂੰ ਵੀ ਮਿਨਿਸਟਰੀਅਲ ਰੋਲ ਦਿੱਤਾ ਗਿਆ। Most were expecting to see Preet Kaur Gill, the first Sikh woman MP, and Tanmanjeet Singh Tesi, the first urban wearing Sikh MP, take junior ministerial roles, as they have been MPs for over 7 years and had been successfully serving as shadow ministers. ਜਿਹੜਾ ਫੋਰਨ ਸੈਕਟਰੀ ਹੈ UK ਦਾ ਉਹ ਭਾਰਤ ਦੇ ਦੌਰੇ ਤੇ ਜਾ ਰਿਹਾ ਨੈਕਸਟ ਵੀਕ ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਿੱਖ ਫੈਡਰੇਸ਼ਨ ਨੇ ਮਜ਼ਬੂਤੀ ਨਾਲ ਕਿਹਾ ਵੀ ਜੱਗੀ ਜੌਲ ਦਾ ਕੇਸ ਜਿਹੜਾ ਉਸ ਨੂੰ ਟੇਕ ਅਪ ਕੀਤਾ ਜਾਏ। ਕਾਇਰ ਸਟਾਰਮਰ ਉਹਨੇ ਬੋਰਿਸ ਜੌਨਸਨ ਨੂੰ ਲਿਖਿਆ ਸੀ ਜਦੋਂ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਸੀ ਕਿ ਕਿਵੇਂ ਜੱਗੀ ਜੌਲ ਨੂੰ ਟਾਰਚਰ ਕੀਤਾ ਗਿਆ ਹੈ, ਆਰਬਿਟਰੀ ਡਿਟੈਂਸ਼ਨ ਹੈ ਕਿ ਵੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਖੁਦ ਬਣ ਗਿਆ ਕਾਇਰ ਸਟਾਰਮਰ ਉਹ ਇਸ ਦੇ ਉੱਤੇ ਕੰਮ ਕਰੇ। These are not only with respect to transnational repression and the rule of the law, but also support for Russia and Putin in the Ukraine war, support for Iran and Taliban in Afghanistan. ਉਹਨਾਂ ਨੇ ਕਿਹਾ ਵੀ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਤਿੰਨੋਂ ਇਸ਼ੂ ਜਿਹੜੇ ਨੇ ਜੱਗੀ ਜੌਲ ਦੀ ਰਿਲੀਜ਼, ਇੰਡੀਆ ਨੇ ਜੋ UK ਤੋਂ ਮਦਦ ਲਈ ਜੂਨ 84 40 ਸਾਲ ਪਹਿਲਾਂ ਘੱਲੂਘਾਰੇ ਵਿੱਚ ਉਸ ਦੀ ਤਫਸ਼ੀਸ਼ ਔਰ ਉਸ ਦੇ ਉੱਤੇ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਐਗਰੈਸਿਵ ਸਟਾਂਸ ਲਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 18 ਜੁਲਾਈ 2024 3 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬਲਕਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵਕਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਖਾਲਸਾ ਫਰਨੀਚਰ ਜੀਰਾ ਵੱਲੋਂ। ਸੋ ਇਹ ਜਿਹੜੇ TV 84 ਦੇ ਪੱਕੇ ਸਪੋਰਟਰ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਤੇ ਕਾਮਨਾ ਕਰਦੇ ਨੇ ਕਿ ਸਿੱਖ ਕੌਮ ਨੂੰ ਜਿਹੜਾ ਆਪਣਾ ਕੌਮੀ ਘਰ ਖਾਲਿਸਤਾਨ ਜਲਦ ਤੋਂ ਜਲਦ ਮਿਲ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਖਾਲਸਾ ਫਰਨੀਚਰ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਜਿਹੜੀ ਮਾਈਕ ਸਹਾਇਤਾ ਹੈ ਉਹ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਵਿੱਚ ਲੇਬਰ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਹੋਂਦ ਵਿੱਚ ਆਈ ਹੈ। ਲੇਬਰ ਪਾਰਟੀ ਦੇ 12 ਸਿੱਖ MP ਬਣੇ ਹਨ, ਪਰ ਕਿਸੇ ਨੂੰ ਵੀ ਮਿਨਿਸਟਰ ਦਾ ਅਹੁਦਾ ਨਹੀਂ ਦਿੱਤਾ ਗਿਆ। ਸੋ ਜਿਸ ਨੂੰ ਲੈ ਕੇ ਯੂਕੇ ਦੇ ਸਿੱਖਾਂ ਵਿੱਚ ਕਾਫੀ ਨਿਰਾਸ਼ਤਾ ਹੈ ਅਤੇ ਸਿੱਖ ਫੈਡਰੇਸ਼ਨ ਵੱਲੋਂ ਇਸ ਦਾ ਜਿਹੜਾ ਇਜ਼ਹਾਰ ਵੀ ਕੀਤਾ ਗਿਆ ਹੈ। ਔਰ ਯੂਕੇ ਫੈਡਰੇਸ਼ਨ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਲੇਬਰ ਪਾਰਟੀ ਨੂੰ ਕਿਹਾ ਹੈ ਕਿ ਉਹ ਪਿਛਲੇ 7 ਸਾਲਾਂ ਤੋਂ ਭਾਰਤ ਵਿੱਚ ਕੈਦ ਜੱਗੀ ਜੋਲ ਦੀ ਰਿਹਾਈ ਲਈ ਕਦਮ ਚੱਕੇ ਅਤੇ ਸਿੱਖਾਂ ਨਾਲ ਕੀਤੇ ਦੂਸਰੇ ਵਾਅਦੇ ਵੀ ਪੂਰੇ ਕਰਨ ਲਈ ਯਤਨਸ਼ੀਲ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਕੱਲ੍ਹ ਦੀ ਗੈਰ ਹਾਜ਼ਰੀ ਲਈ ਮੁਆਫੀ। ਅੱਛਾ। ਨਾਲ ਦੀ ਨਾਲ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਰ ਜਸਪਾਲ ਸਿੰਘ ਹੇਰਾ, ਜਿਹੜੇ ਪਹਿਰੇਦਾਰ ਅਖਬਾਰ ਦੇ ਬਾਖਬਰ ਪੁਰ ਅਮਨ ਤਰੀਕੇ ਦੇ ਨਾਲ ਪੁਰ ਦਲੀਲ ਔਰ ਮਜ਼ਬੂਤੀ ਨਾਲ ਖਾਲਿਸਤਾਨ ਦੇ ਕੇਸ ਦੀ ਵਜ਼ਾਹਤ ਕਰਨ ਵਾਲੇ ਸਰ ਜਸਪਾਲ ਸਿੰਘ ਹੇਰਾ, ਉਹ ਸਾਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਅਸੀਂ ਉਹਨਾਂ ਬਾਰੇ ਕੁਝ ਗੱਲਬਾਤ ਵੀ ਕਰਾਂਗੇ। ਪਰ ਖਾਲਸਾ ਫਰਨੀਚਰ ਟੋਰਾਂਟੋ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਵਪਾਰਕ ਅਦਾਰਾ ਹੈ ਜਿਸ ਦੇ ਵਿੱਚ ਸਾਡੇ ਵੀਰ ਭਾਊ ਸੰਤੋਖ ਸਿੰਘ ਜੀ, ਉਹਨਾਂ ਦੇ ਸਾਥੀ ਬੜੇ ਪਿਆਰੇ ਵੀਰ ਜਿਹੜੇ ਨੇ, ਇਹ ਜਿਹੜੇ ਨੇ ਇਸ ਕਾਰੋਬਾਰ ਨੂੰ ਰਨ ਕਰਦੇ ਨੇ। ਕਾਰੋਬਾਰ ਤਾਂ ਚਲੋ ਸਾਰੇ ਹੀ ਆਪਣੇ ਜੀਵਨ ਦੀਆਂ ਲੋੜਾਂ ਲਈ ਕਰਦੇ ਨੇ, ਪਰ ਅਸਲ 'ਚ ਖਾਲਸਾ ਫਰਨੀਚਰ ਖਾਲਿਸਤਾਨ ਦਾ ਹੈੱਡਕੁਆਰਟਰ ਹੈ। ਔਰ ਇਹ ਜਿੰਨੇ ਵੀ ਕੋਈ ਜਿਹੜੇ ਪੰਜਾਬ 'ਚੋਂ ਵੀ ਆਉਂਦੇ ਨੇ ਜਾਂ ਜਦੋਂ ਸਾਡਾ ਵੀ ਜਾਣਾ ਹੁੰਦਾ ਹੈ, ਜਿਵੇਂ ਹੁਣ ਵੀ ਡਿਕਸੀ ਗੁਰਦੁਆਰਾ ਸਾਹਿਬ 'ਚ ਆਨੰਦਕਾਰੀ ਤੋਂ ਬਾਅਦ ਜਿਹੜੀ ਸਭਾ ਲੱਗੀ, ਉਹ ਖਾਲਸਾ ਫਰਨੀਚਰ ਦਾ ਹੀ ਸੀ। ਬੜੇ ਪਿਆਰ ਨਾਲ ਸਤਿਕਾਰ ਨਾਲ ਉਹ ਹਰ ਇੱਕ ਦੀ ਆਓ ਭਗਤ ਵੀ ਕਰਦੇ ਨੇ ਔਰ ਖੁਦ ਵੀ ਸਾਡੇ ਤਾਂ ਸਾਰੇ ਵਿਊਅਰ ਹੁਣ ਕਈ ਵਾਰ ਮਿਸ ਕਰਦੇ ਨੇ ਕਿ ਭਾਊ ਜੀ ਦੀਆਂ ਨਜ਼ਮਾਂ ਨਹੀਂ ਤੁਸੀਂ ਸ਼ੇਅਰ ਕਰਦੇ। ਮੈਂ ਕਿਹਾ ਨਹੀਂ, ਉਹ ਜਦੋਂ ਕ੍ਰੀਏਟਿਵ ਮੋਡ ਹੁੰਦਾ ਉਦੋਂ ਹੀ ਕੋਈ ਚੀਜ਼ ਕਹੀ ਜਾਂਦੀ ਹੈ। ਸੋ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਬਹੁਤ ਇੰਤਹਾ ਪਿਆਰ ਕਰਦੇ ਨੇ ਔਰ ਗੁਰੂ ਪਿਆਰ ਵਿੱਚ ਸਰਸ਼ਾਰ ਨੇ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿੱਥੇ ਜਿੱਥੇ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ, ਸੈਨ ਫਰਾਂਸਿਸਕੋ ਆਏ, ਸੈਕਰਾਮੈਂਟੋ ਆਏ, ਔਰ ਹੁਣ ਵੀ ਮੈਂ ਪੁੱਛਿਆ, ਮੈਂ ਕਿਹਾ ਭਾਊ ਜੀ ਕੈਲਗਰੀ ਆਉਣਾ? ਕਹਿੰਦਾ ਜੀ ਹਾਂ ਬਿਲਕੁਲ, ਹੁਣ ਪਿੱਛੇ ਥੋੜ੍ਹੀ ਅਸੀਂ ਹਟਣਾ। ਸੋ ਅਸੀਂ ਸਮਝਦੇ ਹਾਂ ਕਿ ਇਹੋ ਜਿਹੀ ਸਪਿਰਿਟ, ਇਹੋ ਜਿਹੀਆਂ ਰੂਹਾਂ ਔਰ ਇਹੋ ਜਿਹੀ ਕਮਿਟਮੈਂਟ ਜਿਹੜੀ ਹੈ, ਜੇ ਹਰ ਸ਼ਹਿਰ ਦੇ ਵਿੱਚ 2-3-4 ਵੀ ਇਸ ਕਿਸਮ ਦੇ ਹੋਣ, ਜਿਹੜੀ ਟੀਮ ਹੁੰਦੀ ਹੈ ਸੈਂਟਰਲ, ਤੇ ਬਾਕੀ ਤਾਂ ਸੰਗਤ ਹਮੇਸ਼ਾ ਹੀ ਪੰਥ ਵੱਲ ਜਾਂ ਗੁਰੂ ਵੱਲ ਮੂੰਹ ਕਰਦੀ ਹੈ। ਸਿਰਫ ਕਈ ਵਾਰੀ ਇਹੀ ਕਮੀ ਹੁੰਦੀ ਹੈ ਕਿ ਭਾਈ ਕਈ ਥਾਵਾਂ ਦੇ ਉੱਤੇ ਜਿਹੜੀ ਗੁੱਡਵਿਲ ਹੈ ਉਸ ਨੂੰ ਕਿਸੇ ਚੈਨਲ ਦੇ ਰਾਹੀਂ ਜਿਹੜਾ ਉਹ ਕਨਵਰਟ ਨਹੀਂ ਕੀਤਾ ਜਾਂਦਾ, ਜਿੱਥੇ ਡੈਡੀਕੇਟਿਡ ਟੀਮਸ ਨਹੀਂ ਹੁੰਦੀਆਂ। ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਬਿਲਕੁਲ। ਜਸਪਾਲ ਸਿੰਘ ਹੇਰਾ, ਜਿਨ੍ਹਾਂ ਨੂੰ ਸਾਡੇ ਵੀਰਾਂ ਭੈਣਾਂ ਨੂੰ ਯਾਦ ਹੋਏ ਕਿ ਜਦੋਂ ਇੱਕ ਵੱਡੀ ਡੀਟੇਲ ਇਨਵੈਸਟੀਗੇਸ਼ਨ ਜਿਸ ਨੂੰ ਪ੍ਰਿੰਟ ਨੇ ਔਰ ਦੂਸਰਿਆਂ ਨੇ ਲੀਡ ਕੀਤਾ ਸੀ, ਪੈਗਾਸਸ ਸਪਾਈ ਮਾਲਵੇਅਰ, ਜਿਹੜਾ ਇੰਡੀਆ ਦੀ ਰਾਹ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਤੋਂ ਖਰੀਦਿਆ, ਮੋਸਾਦ ਤੋਂ, ਔਰ ਕੁਝ ਖਾਸ ਪੱਤਰਕਾਰਾਂ ਦੇ ਫੋਨ ਉਹਨਾਂ ਨੇ ਜਿਹੜਾ ਹੈ ਉਸ ਦੇ ਲਈ ਸਰਚ ਕੀਤੇ ਜਾਂ ਉਹਨਾਂ ਨੂੰ ਦੇਖਿਆ ਵੀ ਕਿੱਥੇ ਬੱਗ ਕੀਤਾ ਹੋਇਆ ਪੈਗਾਸਸ। ਤੇ ਜਿਨ੍ਹਾਂ ਕੁਛ ਤੇ ਬੜੇ ਪ੍ਰੋਮੀਨੈਂਟ ਜਰਨਲਿਸਟਾਂ ਦੇ ਨਾਂ ਸੀ ਸਾਹਮਣੇ, ਉਹਨਾਂ 'ਚ ਜਸਪਾਲ ਸਿੰਘ ਹੇਰਾ ਦਾ ਵੀ ਸੀ ਕਿ ਉਹਨਾਂ ਦਾ ਫੋਨ ਵੀ ਜਿਹੜਾ ਹੈ ਉਹ ਬੱਗ ਕੀਤਾ ਹੋਇਆ ਸੀ। ਜਿਵੇਂ ਸਰ ਭੁਪਿੰਦਰ ਸਿੰਘ ਸੱਜਣ ਜਿਹੜੇ ਆਪਣਾ ਸਾਂਝਾ ਪੰਜਾਬ ਨੇ, ਉਹਨਾਂ ਦਾ ਵੀ। ਸੋ ਸਿੱਖ ਪੱਤਰਕਾਰਾਂ 'ਚੋਂ ਹੋ ਸਕਦਾ ਹੋਰਨਾਂ ਦਾ ਵੀ ਹੋਏ, ਪਰ ਜਿਹੜੇ ਪ੍ਰੋਮੀਨੈਂਟਲੀ ਔਰ ਉਸ ਵੇਲੇ ਹਰ ਇੱਕ ਦਾ ਧਿਆਨ ਵੀ ਗਿਆ ਕਿ ਵੀ ਦੇਖਣ ਨੂੰ ਤਾਂ ਲੱਗਦਾ ਵੀ ਫਲਾਣੀ ਅਖਬਾਰ ਅਜੀਤ ਇੰਨੀ, ਜਗ ਬਾਣੀ ਇੰਨੀ, ਪੰਜਾਬ ਕੇਸਰੀ ਇੰਨੀ, ਤੇ ਪਹਿਰੇਦਾਰ ਕਿੱਡੀ ਕੁ ਵੱਡੇ ਆ ਜਿਨ੍ਹਾਂ ਦੇ ਐਡੀਟਰ ਦੇ ਫੋਨ ਨੂੰ ਬੱਗ ਕੀਤਾ ਗਿਆ ਪੈਗਾਸਸ ਰਾਹੀਂ। ਸੋ ਉਸ ਤੋਂ ਹੀ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਜਿਹੜੇ ਬਾਕੀ ਲੱਖਾਂ ਦੀ ਸਰਕੂਲੇਸ਼ਨ ਵਾਲੇ ਨੇ, ਇਹ ਤਾਂ ਸਰਕਾਰ ਨੂੰ ਪਤਾ ਹੈ ਵੀ ਇਹ ਇਸ਼ਤਿਹਾਰਾਂ ਪਿੱਛੇ ਦੌੜਨ ਵਾਲੇ ਔਰ ਆਪਣੀ ਧਨ ਕਮਾਈ ਦੇ ਨੇ। ਔਰ ਜਿਵੇਂ ਅਕਸਰ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਜਿੰਨਾ ਮਰਜ਼ੀ ਝੂਠ ਦਾ ਗੁੱਡਾ ਬੰਨਿਆ ਹੋਏ, ਝੂਠ ਅਲਟੀਮੇਟਲੀ ਝੂਠ ਹੁੰਦਾ, ਸੱਚ ਦਾ ਆਪਣਾ ਭਾਰ ਹੁੰਦਾ। ਤੇ ਜੇ ਦਲੀਲ ਨਾਲ ਔਰ ਪੂਰੀ ਸੱਚਾਈ ਦੇ ਨਾਲ ਤੁਸੀਂ ਸੱਚ ਲੋਕਾਂ ਸਾਹਮਣੇ ਰੱਖੋ
ਤੇ ਝੂਠ ਜਿਹੜਾ ਉਹ ਪਾਸ਼-ਪਾਸ਼ ਹੋ ਜਾਂਦਾ ਔਰ ਲੰਮਾ ਵਕਤ ਸਰ ਹੇਰਾ ਸਾਹਿਬ ਨੇ, ਜਸਪਾਲ ਸਿੰਘ ਹੋਰਾਂ ਨੇ ਇਸ ਸਟਰਗਲ ਨੂੰ ਲੀਡ ਕੀਤਾ, ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਵੀ ਲਿਆਂਦਾ। ਸਰਕਾਰਾਂ ਨੇ ਇੱਕ ਦੋ ਨੂੰ ਖਰੀਦਿਆ ਇੱਕ ਸਟੇਜ ਤੇ, ਇੱਕ ਪੂਰਾ ਜਾਲੀ ਪਹਿਰੇਦਾਰ ਅਖਬਾਰ ਵੀ ਪੈਰਲਲ ਪਬਲਿਸ਼ ਹੋਣ ਲੱਗ ਗਿਆ। ਇਹਦੇ ਨਾਲ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਬਈ ਕਿਵੇਂ ਕਈ ਵਾਰ ਪਰਿਵਾਰਕ ਮਜਬੂਰੀਆਂ ਤੁਹਾਨੂੰ ਕਮਜ਼ੋਰ ਕਰਦੀਆਂ ਨੇ, ਪਰ ਉਹਨਾਂ ਨੇ ਕਦੇ ਵੀ ਨਾ ਹਿੰਮਤ ਛੱਡੀ, ਨਾ ਹੌਸਲਾ ਹਾਰਿਆ। ਉਹ ਜਿੰਨੇ ਪੰਥਕ ਇਕੱਠ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਕੀ ਬੁਲਾਰੇ ਹੁੰਦੇ ਸੀ, ਔਰ ਜਿਹੜੇ ਪਿਛਲੇ 12 ਸਾਲ ਤੋਂ TV 84 ਨਾਲ ਜੁੜੇ ਨੇ, ਹੁਣ ਤੋਂ ਕੁਝ ਸਾਲ ਪਹਿਲਾਂ ਤੱਕ, 2 ਸਾਲ ਪਹਿਲਾਂ ਤੱਕ ਉਹ ਸਾਡੇ ਰੈਗੂਲਰ TV 84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਹਮੇਸ਼ਾ ਹੀ ਵੈਲਕਮ ਹੁੰਦੇ ਸੀ ਔਰ ਉਹਨਾਂ ਦੀ ਦਲੀਲ ਨੂੰ, ਉਹਨਾਂ ਦੇ ਐਨਾਲਿਸਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਫਿਰ ਅਚਾਨਕ ਉਹ ਬਿਮਾਰ ਰਹਿਣ ਲੱਗ ਗਏ, ਕੁਝ ਹਾਰਟ ਨਾਲ ਰਿਲੇਟਡ ਪ੍ਰੋਬਲਮ ਹੋਈ, ਫਿਰ ਮੈਮਰੀ, ਇੱਕ ਦੋ ਵਾਰ ਜਦੋਂ ਈਵਨ ਅਪਾਇੰਟਮੈਂਟ ਬਣੀ ਹੋਈ ਸੀ ਉਹਨਾਂ ਨਾਲ ਗੱਲਬਾਤ ਦੀ ਤੇ ਉਹ ਨਹੀਂ ਸੀ ਕਰ ਪਾਏ ਔਰ ਉਹਨਾਂ ਨੇ ਉਦੋਂ ਕਿਹਾ ਕਿ ਡਾਕਟਰ ਸਾਹਿਬ ਮੇਰਾ ਸਰੀਰ ਹੁਣ ਜਵਾਬ ਦੇ ਰਿਹਾ, ਪਰ ਫਿਰ ਉਹ ਤੰਦਰੁਸਤ ਹੋ ਕੇ ਹਸਪੀਟਲਾਈਜ਼ ਹੋਏ, ਫਿਰ ਆਏ ਔਰ ਪਿਛਲੇ ਲਗਭਗ 2 ਸਾਲ ਤੋਂ ਹੀ ਉਹਨਾਂ ਦਾ ਇਨ ਐਂਡ ਆਊਟ ਆਫ ਹਸਪੀਟਲ ਆਉਣਾ ਸੀ। ਲੇਕਿਨ ਅਖੀਰਲੇ ਸਾਹ ਤੱਕ ਉਹਨਾਂ ਨੇ ਆਪਣੀ ਪ੍ਰੀਤ ਨਿਭਾਈ, ਕੌਮ ਦੇ ਨਾਲ ਵੀ, ਪੰਥ ਦੇ ਨਾਲ ਵੀ, ਔਰ ਸੱਚੀ ਸੁੱਚੀ ਪੱਤਰਕਾਰਤਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹ ਸਬੂਤ ਸੀ ਕਿ ਸੱਚਾ ਪੱਤਰਕਾਰ ਕੀ ਹੁੰਦਾ ਹੈ। ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਰ ਜਸਪਾਲ ਸਿੰਘ ਹੇਰਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਔਰ ਇਸ ਬਾਰੇ ਸਾਡੇ ਵੀਰ ਹਰਪ੍ਰੀਤ ਸਿੰਘ ਜਵੰਦਾ ਦੀ ਛੋਟੀ ਜਿਹੀ ਲਿਖਤ ਹੈ। ਕਈ ਵਾਰ ਮੈਨੂੰ ਲੱਗਦਾ ਹੁੰਦਾ ਹੈ ਕਿ ਕੁਝ ਚੀਜ਼ਾਂ ਨੂੰ ਜਿਨ੍ਹਾਂ ਨੂੰ ਸ਼ਾਇਦ ਮੈਂ ਬਿਹਤਰ ਲਫ਼ਜ਼ ਨਾ ਦੇ ਸਕਾਂ, ਜੇ ਕਿਸੇ ਦੇ ਦਿੱਤੇ ਲਫ਼ਜ਼ ਨੇ ਤਾਂ ਇਹ ਮੈਂ ਉਹਨਾਂ ਨੂੰ ਰੈਕਗਨਾਈਜ਼ ਕਰਦਾ। ਸੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ, ਕਿਉਂਕਿ ਹਰਪ੍ਰੀਤ ਸਿੰਘ ਜਵੰਦਾ ਖੁਦ ਵੀ ਜਿਹੜੇ ਨੇ ਜਿੰਨੀਆਂ ਹਿਊਮਨ ਇੰਟਰਸਟ ਸਟੋਰੀਜ਼ ਅਸੀਂ ਦੇਖਦੇ ਹਾਂ ਡੇ ਟੂ ਡੇ ਸਟਰਗਲ ਦੇ ਨਾਲ ਵੀ ਜੁੜੇ ਰਹੇ। ਸੋ ਜਸਪਾਲ ਸਿੰਘ ਹੇਰਾ ਦੀ ਪਿਕਚਰ ਦੇ ਨਾਲ ਉਹਨਾਂ ਨੇ ਬਰੀਫ ਟ੍ਰਿਬਿਊਟ ਦਿੱਤੀ। ਉਹਨਾਂ ਨੇ ਕਿਹਾ ਦੇਰ ਸਵੇਰ ਰਵਾਨਗੀ ਹਰੇਕ ਨੂੰ ਪਾਉਣੀ ਪੈਣੀ ਹੈ, ਇੱਥੇ ਸਦੀਵੀ ਸਥਾਪਤੀ ਸੰਭਵ ਨਹੀਂ, ਕੁਝ ਸੱਚ ਦੇ ਪਹਿਰੇਦਾਰ ਹਮੇਸ਼ਾ ਕੌਮ ਬਾਰੇ ਸੋਚਦੇ, ਕੌਮੀ ਨਫੇ ਨੂੰ ਹੀ ਨਿੱਜੀ ਫਾਇਦਾ ਤੇ ਕੌਮੀ ਨੁਕਸਾਨ ਨੂੰ ਖੁਦ ਦਾ ਘਾਟਾ ਸਮਝ ਦਿਲ ਤੇ ਲਾ ਲੈਂਦੇ ਹਨ। ਸਰਦਾਰ ਸਾਹਿਬ ਦੀ ਆਖਰੀ ਵੇਲੇ ਦੀ ਫੋਟੋ, ਹਸਪਤਾਲ ਦੇ ਬੈੱਡ ਤੇ ਬੇਬਸ ਟਿਕਟਕੀ, ਮਾਨਸਿਕ ਚੁੱਪੀ, ਮਗਰੋਂ ਚੱਪੂ ਕਿਸ ਦੇ ਹੱਥ ਹੋਵੇਗਾ, ਅਖਬਾਰ ਨੂੰ ਕੌਣ ਸੰਭਾਲੇਗਾ। ਮਲਾਲ ਵੀ ਜਿਉਂਦੇ ਜੀ ਬੇੜੀ ਕਿਸੇ ਪੱਤਣ ਨਹੀਂ ਲਾ ਸਕੇ, ਜਿਵੇਂ ਮੈਂ ਕਿਹਾ ਕਿ ਬਈ ਬੰਦਾ ਹੀ ਖਰੀਦ ਲੈਂਦੀ ਰਹੀ ਸਰਕਾਰ। ਮਲਾਹ ਹੀ ਧੋਖਾ ਕਰਦੇ ਰਹੇ, ਨਿੱਜੀ ਫਾਇਦਿਆਂ ਖਾਤਰ ਹਾਕਮਾਂ ਨਾਲ ਸਮਝੌਤੇ। ਇੰਜ ਦੀ ਮਾਨਸਿਕਤਾ ਕਿਸੇ ਵੇਲੇ ਸਟੇਜਾਂ ਤੋਂ ਗਰਜਦੇ ਸਰਦਾਰ ਭਰਪੂਰ ਸਿੰਘ ਬਲਬੀਰ ਜੀ ਦੀ ਵੀ ਹੋ ਗਈ ਸੀ। ਵਾਰ-ਵਾਰ ਗੱਚ ਭਰ ਆਉਂਦਾ ਸੰਤਾਂ ਨੂੰ ਯਾਦ ਕਰਕੇ, ਪਰ ਸਰਦਾਰ ਜਸਪਾਲ ਸਿੰਘ ਸਰੂ ਵਾਂਗ ਸਿੱਧੇ ਰਹੇ। ਅਨੇਕਾਂ ਮੀਂਹ ਹਨੇਰੀਆਂ, ਤੂਫਾਨ, ਆਰਥਿਕ ਮਾਨਸਿਕ ਪਾਬੰਦੀਆਂ, ਹੋਰ ਵੀ ਤੰਗੀਆਂ ਤੁਰਸ਼ੀਆਂ ਸਰਕਾਰਾਂ ਦੇ ਪ੍ਰਕੋਪ ਵੀ ਝੁਕਾ ਨਹੀਂ ਸਕੇ। ਉਲਟੇ ਪਾਣੀ ਤਾਰੀ ਅੱਜ ਰਵਾਨਗੀ ਪਾ ਗਏ। ਰੈਵੋਲੂਸ਼ਨ ਉਲਟੇ ਪਾਣੀ ਤਰਨਾ ਹੁੰਦਾ ਹੈ, ਇਹ ਸੌਖਾ ਨਹੀਂ ਹੁੰਦਾ ਇਸ ਰਸਤੇ, ਪਰ ਉਸ ਦੇ ਨਿਜ਼ਾਮ ਵਿੱਚ ਕੋਈ ਵੀ ਖਲਾਸ ਸਦੀਵੀ ਨਹੀਂ ਹੁੰਦਾ। ਕੋਈ 5 ਪਾਣੀਆਂ ਦਾ ਰਾਖਾ, ਸੱਚ ਦੀ ਕਲਮ ਦਾ ਸ਼ਾਹ ਸਵਾਰ ਜ਼ਰੂਰ ਪ੍ਰਗਟ ਹੋਵੇਗਾ। ਉਸ ਦੇ ਘਰ ਦੇਰ ਹੈ, ਅੰਧੇਰ ਨਹੀਂ। ਸਰਦਾਰ ਸਾਹਿਬ ਜਿਸ ਵੀ ਸਫ਼ਰ ਤੇ ਨਿਕਲੇ ਉਹ ਬੇਫਿਕਰੀ ਨਾਲ ਨੇਪਰੇ ਚਾੜਿਆ। ਜੇ ਮਗਰ ਦਾ ਫਿਕਰ ਨਾ ਕਰਿਓ ਅਲਵਿਦਾ, ਅਤੇ ਖਰਾਜੇ ਅਕੀਦਤ ਹਮੇਸ਼ਾ ਜਿਉਂਦੇ ਵਸਦੇ ਰਹੇ ਦਿਲਾਂ, ਰੂਹਾਂ, ਜਿਨ੍ਹਾਂ ਅਤੇ ਖਿਆਲਾਂ, ਜ਼ਿਹਨਾਂ ਅਤੇ ਖਿਆਲਾਂ ਵਿੱਚ। ਸਰਦਾਰ ਸਾਹਿਬ ਜਿਸ ਵੀ ਸਫ਼ਰ ਤੇ ਨਿਕਲੇ ਉਹ ਬੇਫਿਕਰੀ ਨਾਲ ਨੇਪਰੇ ਚਾੜਿਆ। ਜੇ ਮਗਰ ਦਾ ਫਿਕਰ ਨਾ ਕਰਿਓ, ਇਹ ਜਿਵੇਂ ਉਹਨਾਂ ਦਾ ਅਖੀਰਲਾ ਮੈਸੇਜ ਹੋਏ, ਮਗਰ ਦਾ ਫਿਕਰ ਨਾ ਕਰਿਓ ਅਲਵਿਦਾ, ਅਤੇ ਖਰਾਜੇ ਅਕੀਦਤ ਹਮੇਸ਼ਾ ਜਿਉਂਦੇ ਵਸਦੇ ਰਹੋ ਦਿਲਾਂ, ਰੂਹਾਂ, ਜ਼ਿਹਨਾਂ ਅਤੇ ਖਿਆਲਾਂ ਵਿੱਚ।
ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਬੁਲਾਈ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਟਰੂ ਟ੍ਰਿਬਿਊਟ ਹੈ ਇੱਕ ਸੱਚ ਹੱਕ ਇਨਸਾਫ ਤੇ ਰਾਖੇ ਨੂੰ, ਜਿਸ ਨੇ ਕਲਮ ਤਲਵਾਰ ਦੀ ਗੱਤ ਵਾਂਗ ਵਾਹੀ, ਜਿਵੇਂ ਤਲਵਾਰ ਦੀ ਗੱਤ ਚੋਂ ਗਤਕਾ ਬਣਦਾ ਹੈ, ਸੱਚ ਦੇ ਉੱਤੇ ਪਹਿਰਾ ਦਿੱਤਾ ਹੈ। ਔਰ ਅਖੀਰਲੇ ਪਲ ਤੱਕ ਸਭ, ਇੱਕ ਵਾਰ ਉਹਨਾਂ ਦੇ ਘਰ ਦੀ ਪਿਕਚਰ ਆਈ, ਘਰ 'ਚ ਰਹਿਣ ਸਹਿਣ ਕੀ ਹੈ, ਉਹ ਅੱਖਾਂ 'ਚੋਂ ਅਥਰੂ ਲਿਆਉਣ ਵਾਲੇ ਸੀ, ਕਿਸ ਗਰੀਬੀ ਨਾਲ ਉਹ ਘੁਲ ਰਹੇ ਸੀ, ਲੇਕਿਨ ਉਹਨਾਂ ਨੇ ਸੱਚ ਨਾਲ ਸਮਝੌਤਾ ਨਹੀਂ ਕੀਤਾ ਔਰ ਆਪਣੀ ਪ੍ਰੀਤ ਗੁਰੂ ਦੇ ਨਾਲ, ਪੰਥ ਦੇ ਨਾਲ, ਕੌਮੀ ਕਰ ਖਾਲਿਸਤਾਨ ਦੀ ਸਿਰਜਣਾ ਦੇ ਲਈ ਬੇਬਾਕ ਰਹਿ ਕੇ ਉਹਨਾਂ ਨੇ ਨਿਭਾਈ। ਹੁਣ ਗੱਲ ਅਸੀਂ ਮੁੱਖ ਸਾਡਾ ਲੀਡ ਸੈਗਮੈਂਟ ਅੱਜ ਦਾ ਸਿੱਖ ਫੈਡਰੇਸ਼ਨ UK ਦੀਆਂ ਪ੍ਰੈਸ ਸਟੇਟਮੈਂਟਸ ਨੇ, ਕਿਉਂਕਿ ਇੱਕ ਪਾਸੇ ਜਦੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਪ੍ਰਾਪਤੀ ਹੁੰਦੀ ਹੈ ਔਰ ਅਸੀਂ ਉਸ ਦੇ ਉੱਤੇ ਖੁਸ਼ੀ ਦਾ ਵੀ ਇਜ਼ਹਾਰ ਕਰਦੇ ਹਾਂ, ਬਹੁਤ ਵੱਡੀ ਪ੍ਰਾਪਤੀ ਹੈ ਕਿ ਮੌਜੂਦਾ UK ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ 12 ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਨੇ ਲੇਬਰ ਪਾਰਟੀ ਦੇ ਬਣ ਕੇ ਆਏ। ਇਹ ਗਿਣਤੀ 2 ਤੋਂ 12 ਤੱਕ ਪਹੁੰਚੀ ਔਰ ਜਿਸ ਕਿਸਮ ਦੀਆਂ ਨੀਤੀਆਂ ਕੰਜ਼ਰਵੇਟਿਵ ਪਾਰਟੀ ਦੀ ਕਮਾਂਡ, ਉਹ ਭਾਵੇਂ ਬੋਰਿਸ ਜੌਨਸਨ ਦੀ ਹੋਏ, ਉਸ ਤੋਂ ਪਹਿਲਾਂ ਡੇਵਿਡ ਕੈਮਰੋਨ ਸੀ, ਜਾਂ ਲੀਜ਼ਾ ਨਾਂ ਦੀ ਬੀਬੀ ਆਈ ਥੋੜ੍ਹੀ ਦੇਰ, ਜਿਹੜੀ ਹੁਣ ਇਹਨਾਂ ਦੀ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਵੀ ਮੌਜੂਦ ਸੀ ਇੱਥੇ ਮਿਲਵਾਕੀ 'ਚ, ਔਰ ਫਿਰ ਸੁਣਕ ਰਿਸ਼ੀ ਸੁਨਕ, ਔਰ ਉਸ ਤੋਂ ਇਹ ਸਾਰੇ ਪੀਰੀਅਡ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਬਿਲਕੁਲ ਪ੍ਰੋ ਇੰਡੀਆ ਔਰ ਐਂਟੀ ਸਿੱਖ ਨੀਤੀਆਂ ਬੜੀ ਜਿਹੜਾ ਉਹ ਬੇਦਰਦੀ ਦੇ ਨਾਲ ਇਹਨਾਂ ਨੇ ਲਾਗੂ ਕੀਤੀਆਂ। ਭਾਈ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟਾਂਸਿਸ ਕਤਲ, ਨਾ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਦੇਣਾ, ਨਾ ਉਹਨਾਂ ਦੀ ਡੈੱਡ ਬੋਡੀ ਪਿੱਛੇ ਜਾਣ ਦੇਣਾ, ਔਰ ਇਹਦੇ ਬਾਵਜੂਦ ਕਿ ਹਰਦੀਪ ਸਿੰਘ ਨਿੱਜਰ ਜਾਂ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਫਾਈਲ ਹੋਣ ਦੇ ਬਾਵਜੂਦ, ਜਿਨ੍ਹਾਂ 5 ਆਈਜ਼ ਕੰਟਰੀਜ਼ ਦਾ UK ਮੈਂਬਰ ਹੈ, ਕੋਈ ਵੀ ਅਸੀਂ ਸਟਾਂਸ ਉਸ ਲੈਵਲ 'ਤੇ ਨਹੀਂ ਦੇਖਿਆ। ਔਰ ਇਸ ਸਭ ਦੇ ਨਾਲ ਨਾਲ ਜਿਵੇਂ ਜੱਗੀ ਜੌਲ, ਜਿਹੜਾ ਕਿ ਲਗਭਗ ਹੁਣ 7 ਸਾਲ ਹੋ ਜਾਣੇ ਨੇ ਆਉਣ ਵਾਲੇ ਦਿਨਾਂ 'ਚ, ਉਹਨਾਂ ਦੀ ਰਿਹਾਈ ਦੇ ਲਈ ਵੀ ਕੋਈ ਵੀ ਇਹਨਾਂ ਦੀ ਹਕੂਮਤ ਨੇ ਅਦਰ ਦੈਨ ਕਿ ਜਵਾਬੀ ਜਮ੍ਹਾਂ ਖਰਚ ਕਰਨ ਦੇ, ਜ਼ੁਬਾਨੀ ਜਮ੍ਹਾਂ ਖਰਚ ਕਰਨ ਦੇ ਕੋਈ ਕਾਰਵਾਈ ਨਹੀਂ ਕੀਤੀ। ਸੋ UK ਸਿੱਖ ਫੈਡਰੇਸ਼ਨ ਕਿਉਂਕਿ ਇੱਕ ਲੀਡ ਆਰਗੇਨਾਈਜੇਸ਼ਨ ਹੈ ਸਿੱਖਾਂ ਦੀ, ਸਿੱਖ ਏਜੰਡਾ ਦੇ ਥੱਲੇ ਇਹਨਾਂ ਨੇ ਹਰ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਵੀ ਕਿਸੇ ਪਾਰਟੀ ਨਾਲ ਵੀ ਹੋਏ ਉਸ ਦੀ ਉਹ ਕਮਿਟਮੈਂਟ ਲੈਂਦੇ ਨੇ, ਔਰ ਸਫਲਤਾ ਨਾਲ ਇਹ ਆਲਰੇਡੀ ਉਹਨਾਂ ਨੇ ਸਾਨੂੰ ਇਹ ਦੱਸਤਾ ਹੋਇਆ ਸੀ ਕਿ ਇਸ ਵਾਰ 1 ਦਰਜਨ ਦੇ ਕਰੀਬ ਸਿੱਖ ਜਿੱਤ ਕੇ ਆਉਣਗੇ, ਔਰ ਉਹਨਾਂ ਦਾ ਬਿਲਕੁਲ ਅੰਦਾਜ਼ਾ ਠੀਕ ਰਿਹਾ ਕਿਉਂਕਿ ਬਿਲਕੁਲ ਪਲਸ ਦੇ ਉੱਤੇ ਹੱਥ ਹੈ। ਹੁਣ ਪਹਿਲਾ ਪਾਰਟ ਤਾਂ ਜਾਂ ਇਹਨੂੰ ਪਹਿਲਾ ਝਟਕਾ ਕਹੋ ਇਹ ਹੈ ਹੁਣ, ਕਿਉਂਕਿ ਇਹਨਾਂ ਦੇ ਵਿੱਚ 2 ਜਿਹੜੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ 3rd ਟਾਈਮ MP ਬਣੇ ਨੇ। ਸੋ ਇਹ ਤਾਂ ਠੀਕ ਹੈ, ਬਾਕੀ ਜਿਹੜੇ 9 ਨੇ ਉਹ ਤਾਂ ਫਸਟ ਟਾਈਮ ਨੇ। ਹੁਣ ਜਿਹੜੇ ਇਸ ਲੈਵਲ ਦੇ ਸੀਨੀਅਰ ਨੇ ਔਰ ਇੱਕ ਪੂਰਾ ਬਲਾਕ 12 MPs ਦਾ ਹੈ, ਸੋ ਪਹਿਲੀ ਤਾਂ ਇਹੀ ਹੁੰਦਾ। ਔਰ ਇਹਨਾਂ 'ਚੋਂ ਜਿਵੇਂ ਪ੍ਰੀਤ ਕੌਰ ਗਿੱਲ ਜਾਂ ਤਨਮਨਜੀਤ ਸਿੰਘ ਢੇਸੀ, ਇਹ ਸ਼ੈਡੋ ਗਵਰਨਮੈਂਟ ਦਾ ਵੀ ਹਿੱਸਾ ਸੀ ਕਿ ਵੀ ਕੋਈ ਵੀ ਪੁਰਵਕਾਰ ਜਿਹੜਾ ਅਹੁਦਾ ਹੈ, ਜਿਹੜਾ ਮਿਨਿਸਟਰ ਜਾਂ ਡਿਪਟੀ ਮਿਨਿਸਟਰ ਜਾਂ ਕੋਈ ਕਿਸੇ ਨੂੰ ਦਿੱਤਾ ਜਾਏਗਾ, ਉਹ ਨਹੀਂ ਦਿੱਤਾ ਗਿਆ। ਔਰ ਇਸ ਦੇ ਉੱਤੇ ਹਾਲਾਂ ਉਹਨਾਂ ਨੇ ਸਿੱਖ ਫੈਡਰੇਸ਼ਨ UK ਦੀ ਜਿਹੜੀ ਹੈ ਪ੍ਰੈਸ ਸਟੇਟਮੈਂਟ, ਉਹ ਇਮੀਡੀਏਟਲੀ ਉਸ ਤੋਂ ਬਾਅਦ ਆ ਗਈ ਸੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਉਹਦਾ ਹੈਡਲਾਈਨ ਹੀ ਇਹ ਸੀ, ਮੇਕਅਪ ਆਫ ਲੇਬਰ ਗਵਰਨਮੈਂਟ ਡਜ਼ਨਟ ਬੋਡ ਵੈਲ ਫॉर ਐਥਨਿਕ ਮਾਈਨੋਰਿਟੀਜ਼। British Sikhs want answers as we believe the Labour leadership has discriminated against the record-breaking 12 Labour MPs of a Sikh background। ਉਹਨਾਂ ਨੇ ਕਿਹਾ ਕਿ ਬਈ ਜਦੋਂ ਵੀ ਕੋਈ ਹਕੂਮਤ ਬਣਦੀ ਹੈ ਉਸ ਦੇ ਵਿੱਚ ਜਿਹੜਾ ਬੈਲੈਂਸ ਹੁੰਦਾ ਹੈ ਕਿ ਵੀ ਐਥਨਿਕ ਮਾਈਨੋਰਿਟੀਜ਼ ਦਾ, ਔਰ ਦੂਜਾ ਜੇ 12 MP ਨੇ ਉਹ ਤਾਂ ਈਵਨ ਜੇ ਪਰਸੈਂਟੇਜ ਵਾਈਜ਼ ਵੀ ਦੇਖੋ, ਐਥਨਿਕ ਮਾਈਨੋਰਿਟੀ 1 ਮਿਲੀਅਨ ਸਿੱਖਾਂ ਦੀ ਨੁਮਾਇੰਦਗੀ ਔਰ 12 ਪਾਰਲੀਮੈਂਟਰੀ ਹਲਕਿਆਂ ਦੀ, ਤੇ ਉਹਦੇ 'ਚ ਕਿਸੇ ਸਿੱਖ ਨੂੰ ਨਾ ਲੈਣਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਕੁੱਲ ਐਥਨਿਕ ਮਾਈਨੋਰਿਟੀਜ਼ 20% ਨੇ ਪਾਪੂਲੇਸ਼ਨ ਦਾ, ਔਰ 2021 ਦੇ ਵਿੱਚ 18% ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵਾਰ ਜਿਹੜਾ ਹੈ ਬੜਾ ਚੇਂਜ ਹੋਈ ਹੈ, ਔਰ ਫਿਰ ਪੂਰਾ ਫਿਗਰ ਦਿੱਤੀ ਹੈ ਕਿ ਕਿੰਨੇ MP ਬਣੇ ਨੇ ਔਰ ਕਿੱਥੋਂ ਕਿੱਥੋਂ ਕੀ ਹੈ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਸਭ ਦੇ ਬਾਵਜੂਦ ਜਿਹੜਾ ਸਿੱਖਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ।
ਔਰ ਇਸ ਚੋਂ ਫਰਦਰ ਉਹਨਾਂ ਨੇ ਕਿਹਾ ਕਿ ਵੀ ਇਹ ਟੂ ਰਬ ਸਾਲਟ ਇਨਟੂ ਦਾ ਵੂੰਡਸ 5 MPs have been appointed as junior ministers despite having no parliament experience. Only one of these is an ethnic minority. ਹੁਣ 5 ਉਹ ਜੂਨੀਅਰ ਜਿਹੜੇ ਨੇ ਕੋਈ ਫਸਟ ਟਾਈਮਰ ਹੋਣਗੇ ਉਹਨਾਂ ਨੂੰ ਜੂਨੀਅਰ ਮਿਨਿਸਟਰ ਬਣਾਇਆ ਹੋਇਆ ਔਰ ਈਵਨ ਜਿਹੜੇ ਪਹਿਲਾਂ 4 MP ਹਾਰ ਚੁੱਕੇ ਨੇ ਦਸੰਬਰ 2019 ਚ ਉਹ ਹੁਣ ਜਿੱਤੇ ਨੇ ਉਹਨਾਂ ਨੂੰ ਵੀ ਮਿਨਿਸਟਰੀਅਲ ਰੋਲ ਦਿੱਤਾ ਗਿਆ ਔਰ ਇਹ 4 ਨਿਊ ਮਿਨਿਸਟਰਸ ਫਰਮ ਆਊਟਸਾਈਡ ਗਵਰਨਮੈਂਟ ਜਿਹੜੇ ਨੇ ਉਹ ਲੈ ਗਏ ਨੇ ਜਦੋਂ ਕਿ ਕੈਪੇਬਲ ਜਿਹੜੇ MP ਉਹ ਮੌਜੂਦ ਨੇ ਔਰ ਫਿਰ ਉਹਨਾਂ ਨੇ ਕਿਹਾ ਕਿ ਮੋਸਟ ਵਾਰ ਐਕਸਪੈਕਟਿੰਗ ਟੂ ਸੀ ਪ੍ਰੀਤ ਕੌਰ ਗਿੱਲ ਦਾ ਫਸਟ ਸਿੱਖ ਵੂਮਨ MP ਐਂਡ ਤਰਨਮਨਜੀਤ ਸਿੰਘ ਢੇਸੀ ਦਾ ਫਸਟ ਅਰਬਨ ਵੀਰਿੰਗ ਸਿੱਖ MP ਟੇਕ junior ministerial roles as they have been MPs for over 7 years and had been successfully serving as shadow ministers. मैं already ਕਿਹਾ ਲੇਕਿਨ ਇਹਦੇ ਬਾਵਜੂਦ ਇਹ ਨਹੀਂ ਕਿਹਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਨੇ ਕੌਂਸਲ ਲੀਡਰ ਸੀ 2 ਹੋਰ ਜਿਹੜੇ ਸਿੱਖ MP ਸੋ ਇਹ ਮੈਂ ਸਮਝਦਾ ਵੀ ਇੱਕ ਗੱਲ ਦਾ ਹਮੇਸ਼ਾ ਰਹਿਣਾ ਚਾਹੀਦਾ ਖੁਸ਼ਕ ਨੂੰ ਲੱਗੇਗਾ ਕਿ ਜੀ ਇੱਕਦਮ ਕਿਉਂ ਰਿਐਕਟ ਕੀਤਾ ਪਰ ਇਹ ਜ਼ਰੂਰੀ ਹੁੰਦਾ ਹੈ ਪੋਲੀਟੀਸ਼ੀਅਨਸ ਨੂੰ ਤੁਸੀਂ ਆਨਸਰੇਬਲ ਬਣਾਉਂਦੇ ਹੋ ਕਿ ਭਾਈ ਉਹ ਉਹਨਾਂ ਨੇ ਕੀ ਕਰਨਾ ਔਰ ਅੱਜ ਜਦੋਂ ਕਿ ਉਹਨਾਂ ਦੀ ਦੂਸਰੀ ਪ੍ਰੈਸ ਰਿਲੀਜ਼ ਸਿੱਖ ਫੈਡਰੇਸ਼ਨ ਦੀ ਆਈ ਹੈ ਜਿਹੜਾ ਫੋਰਨ ਸੈਕਟਰੀ ਹੈ UK ਦਾ ਉਹ ਭਾਰਤ ਦੇ ਦੌਰੇ ਤੇ ਜਾ ਰਿਹਾ ਨੈਕਸਟ ਵੀਕ ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਿੱਖ ਫੈਡਰੇਸ਼ਨ ਨੇ ਮਜ਼ਬੂਤੀ ਨਾਲ ਕਿਹਾ ਵੀ ਜੱਗੀ ਜੌਲ ਦਾ ਕੇਸ ਜਿਹੜਾ ਉਸ ਨੂੰ ਟੇਕ ਅਪ ਕੀਤਾ ਜਾਏ ਔਰ ਉਹਨਾਂ ਨੇ ਜਿਹੜਾ ਸੈਕਟਰੀ ਹੈ ਇਸ ਵੇਲੇ ਫੋਰਨ ਸੈਕਟਰੀ ਉਹਦਾ ਨਾਮ ਹੈ ਡੇਵਿਡ ਲੈਮੀ ਉਹਨੂੰ ਉਹਦੀ ਵਿਜ਼ਿਟ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਨੇ ਲਿਖਿਆ ਕਿ ਵੀ ਉਹ ਜਾ ਕੇ ਇਮੀਡੀਏਟ ਰਿਲੀਜ਼ ਜਗਤਾਰ ਸਿੰਘ ਜੌਲ ਦੀ ਉਸ ਦੇ ਉੱਤੇ ਕੰਮ ਕਰੇ ਉਹਨਾਂ ਨੇ ਫਿਰ ਹਵਾਲਾ ਦਿੱਤਾ ਕਿ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਬਣਿਆ ਕਾਇਰ ਸਟਾਰਮਰ ਉਹਨੇ ਬੋਰਿਸ ਜੌਨਸਨ ਨੂੰ ਲਿਖਿਆ ਸੀ ਜਦੋਂ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਸੀ ਕਿ ਕਿਵੇਂ ਜੱਗੀ ਜੌਲ ਨੂੰ ਟਾਰਚਰ ਕੀਤਾ ਗਿਆ ਹੈ ਆਰਬਿਟਰੀ ਡਿਟੈਂਸ਼ਨ ਹੈ ਔਰ ਇਸੇ ਤਰ੍ਹਾਂ ਜਿਹੜਾ ਸਿੱਖ ਫੈਡਰੇਸ਼ਨ ਨੂੰ ਵੀ 7 ਜੁਲਾਈ 2022 ਨੂੰ ਜਿਹੜਾ ਪ੍ਰਾਈਮ ਮਿਨਿਸਟਰ ਨੇ ਲਿਖਿਆ ਸੀ ਕਿ ਬਈ ਅਸੀਂ ਇਹ ਮੰਨਦੇ ਹਾਂ ਕਿ ਉਹ ਆਰਬਿਟਰੀ ਡਿਟੈਂਸ਼ਨ ਹੈ ਡਿਟੈਂਸ਼ਨ 'ਚ 2017 ਤੋਂ ਲੈ ਕੇ ਕਿ ਬਈ ਇਹ ਜਿਹੜਾ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਖੁਦ ਬਣ ਗਿਆ ਕਾਇਰ ਸਟਾਰਮਰ ਉਹ ਇਸ ਦੇ ਉੱਤੇ ਕੰਮ ਕਰੇ The acknowledgement by PM should have resulted in UK government following its own policy of calling for Jagtar's immediate release and return to UK as is the case for all British subjects held in arbitrary detentions in another country. कि एक नॉर्म है कि ਜਿਹੜੇ arbitrary detention ਜਿਹਨੂੰ ਮੰਨ ਲਿਆ ਜਾਂਦਾ ਹੈ ਜਿਹਨੂੰ ਬੋਰਿਸ ਜੌਨਸਨ ਨੇ ਵੀ ਮੰਨਿਆ ਔਰ ਉਹਨਾਂ ਨੂੰ ਰਿਲੀਜ਼ ਕੀਤਾ ਜਾਏ ਲੇਕਿਨ ਇਸ ਦੇ ਬਾਵਜੂਦ ਜਿਹੜੀ ਲਿਜ਼ ਟਰਸ ਵੀ ਪ੍ਰਾਈਮ ਮਿਨਿਸਟਰ ਬਣੀ ਔਰ ਫਿਰ ਰਿਸ਼ੀ ਸੋਨਕ ਵੀ ਲਿਜ਼ ਟਰਸ ਤਾਂ ਸ਼ਾਇਦ 6 ਹਫ਼ਤੇ ਹੀ ਰਹੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਹੌਸਲਾ ਨਹੀਂ ਦਿਖਾਇਆ ਔਰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬਿਲਕੁਲ ਕੋਵਾਰਡਿਸ ਇੱਕ ਡਰਪੋਕੀ ਵਾਲਾ ਮਾਹੌਲ ਜਿਹੜਾ ਉਹ ਰੋਲ ਅਦਾ ਕੀਤਾ ਔਰ ਹੁਣ ਕਿਉਂਕਿ ਇਹ ਜਿਹੜੀ ਕੰਜ਼ਰਵੇਟਿਵਸ ਦਾ ਇੰਡੀਆ ਪ੍ਰਤੀ ਕਿਹੜਾ ਪਿਆਰ ਹੈ ਜਾਂ ਕੀ ਰਿਹਾ ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੇ ਮੁੱਦੇ ਹੁਣ ਤੱਕ ਲਏ ਨੇ ਉਹਨਾਂ ਦੇ ਵਿੱਚ ਸਿੱਖ ਫੈਡਰੇਸ਼ਨ ਉਹਨਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਅਨ ਗਵਰਨਮੈਂਟ ਦੇ ਨਾਲ ਜਿਹਦੇ 'ਚ ਕਿ ਇੰਡੀਅਨ ਗਵਰਨਮੈਂਟ ਟਾਰਗੇਟ ਕਰ ਰਹੀ ਹੈ ਸਿੱਖ ਡਾਇਸਪੋਰਾ ਨੂੰ ਔਰ ਇਸੇ ਤਰ੍ਹਾਂ ਉਹਦੇ 'ਚ ਕੈਨੇਡਾ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਕਿਵੇਂ ਉਹਨਾਂ ਦੀ ਫੋਰਨ ਮਿਨਿਸਟਰ ਮੈਲਨ ਜੌਲੀ ਜਿਹੜੀ ਹੈ ਉਹਨੇ ਇਸ ਦੇ ਉੱਤੇ ਗੱਲ ਕੀਤੀ ਸੀ ਲੇਕਿਨ ਇਹਦੇ ਬਾਵਜੂਦ ਜਿਹੜਾ ਕੋਈ UK ਦੇ ਪੱਖ ਤੋਂ ਕੋਈ ਬਹੁਤਾ ਹੁੰਗਾਰਾ ਨਹੀਂ ਆਇਆ ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨੇ ਡੇਵਿਡ ਲੈਮੀ ਨੇ ਸਬਸੀਕੁਐਂਟ ਮੀਟਿੰਗਸ ਵੀ ਕੀਤੀਆਂ ਨੇ ਸਟੇਟ US ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਨਾਲ ਔਰ ਦੂਸਰਿਆਂ ਨਾਲ ਔਰ ਇਹ ਅਸੀਂ ਹੁਣ ਐਕਸਪੈਕਟ ਕਰਦੇ ਹਾਂ ਕਿ ਵੀ ਇਹ ਇਸ ਦੇ ਉੱਤੇ these are not only with respect to transnational repression and the rule of the law but also support for Russia and Putin in the Ukraine war, support for Iran and Taliban in Afghanistan ਕਿ ਇਹ ਇੰਡੀਆ ਦੀਆਂ ਨੀਤੀਆਂ ਜਿਹੜੀਆਂ ਨੇ ਪੁਤਿਨ ਦੇ ਨਾਲ ਵੀ ਔਰ ਤਾਲਿਬਾਨ ਨਾਲ ਵੀ ਔਰ ਇਰਾਨ ਨਾਲ ਵੀ ਫਿਰ ਜਿਹੜੀ ਤੀਸਰਾ ਮੈਟਰ ਸਿੱਖ ਫੈਡਰੇਸ਼ਨ ਨੇ ਡੇਵਿਡ ਲੈਮੀ ਦੇ ਨਾਲ ਚੁੱਕਿਆ ਜਿਹੜਾ ਕਿ ਨੈਕਸਟ ਵੀਕ ਇੰਡੀਆ ਜਾ ਰਿਹਾ ਕਿ ਵੀ ਉਹ ਜਿਹੜੀ ਇਸ ਵੇਲੇ 40th ਐਨੀਵਰਸਰੀ ਘੱਲੂਘਾਰਾ 84 ਦੀ ਹੈ ਔਰ ਇਹ ਲੇਬਰ ਔਰ ਇਹਨਾਂ ਦਾ ਇਕਰਾਰ ਹੈ ਕਿ ਜੋ ਰੋਲ ਕੰਜ਼ਰਵੇਟਿਵ ਗਵਰਨਮੈਂਟ ਨੇ ਜੂਨ 84 ਦੇ ਘੱਲੂਘਾਰੇ ਮੌਕੇ ਅਦਾ ਕੀਤਾ ਸੀ ਮਾਰਗਰਟ ਥੈਚਰ ਨੇ ਉਸ ਦੀ ਪਬਲਿਕ ਇਨਕੁਆਇਰੀ ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ
into UK involvement in the June 1984 attack on Sikhs holiest shrine। ਇਸ ਦੇ ਉੱਤੇ ਜਿਹੜਾ ਹੈ ਉਹ ਆਇਆ ਕਿਉਂਕਿ ਥੈਚਰ ਈਰਾ ਦੇ ਵਿੱਚ ਇਹ ਹੋਇਆ 1979 ਤੋਂ 1990 ਤੱਕ ਥੈਚਰ ਪ੍ਰਾਈਮ ਮਿਨਿਸਟਰ ਰਹੀ ਆਲਮੋਸਟ 11 ਸਾਲ। ਔਰ ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਇੰਡੀਅਨ ਗਵਰਨਮੈਂਟ ਇਸ ਤੋਂ ਫਿਕਰਮੰਦ ਹੋਏਗੀ ਕਿ ਉਹਨਾਂ ਦੀ ਹਕੀਕਤ ਬਾਹਰ ਆਏਗੀ ਔਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਲੇਬਰ ਪਾਰਟੀ ਆਪਣੇ ਇਸ ਇਕਰਾਰ ਦੇ ਨਾਲ ਅੱਗੇ ਜਾਏਗੀ। ਔਰ ਇਸ ਦੇ ਉੱਤੇ ਫਿਰ ਦਵਿੰਦਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਐਡਵਾਈਜ਼ਰ ਨੇ ਸਿੱਖ ਫੈਡਰੇਸ਼ਨ UK ਦੇ, ਉਹਨਾਂ ਨੇ ਇਸ ਸਾਰੇ ਦੇ ਉੱਤੇ ਆਪਣੀ ਵੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਦਾ ਵਿਜ਼ਿਟ ਰਿਪਰੈਜ਼ੈਂਟਸ ਐਨ ਅਪਰਚੁਨਿਟੀ ਟੂ ਪੁਸ਼ ਫਾਰ ਜਗਤਾਰ's release and return। We have written to David Lammy and told him that British Sikh community expect better from a Labour government given the commitment by Keir Starmer he has given to Jagtar's family and public statements while in opposition। ਕਿ opposition 'ਚ ਹੁੰਦਿਆਂ ਤੇ ਬੜੀਆਂ ਸਟੇਟਮੈਂਟਾਂ ਦਿੱਤੀਆਂ ਨੇ, ਉਹਨਾਂ ਦੀ ਫੈਮਿਲੀ ਨਾਲ ਵੀ ਇਕਰਾਰ ਕੀਤਾ ਵੀ ਅਸੀਂ ਜੱਗੀ ਜੌਲ ਨੂੰ ਵਾਪਸ ਲੈ ਆਵਾਂਗੇ। ਔਰ ਇਹ ਹੁਣ ਕਿਉਂਕਿ ਇਹ ਜਾ ਰਿਹਾ ਡੇਵਿਡ ਲੈਮੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਤਿੰਨੋਂ ਇਸ਼ੂ ਜਿਹੜੇ ਨੇ ਜੱਗੀ ਜੌਲ ਦੀ ਰਿਲੀਜ਼, ਇੰਡੀਆ ਨੇ ਜੋ UK ਤੋਂ ਮਦਦ ਲਈ ਜੂਨ 84 40 ਸਾਲ ਪਹਿਲਾਂ ਘੱਲੂਘਾਰੇ ਵਿੱਚ ਉਸ ਦੀ ਤਫਤੀਸ਼ ਔਰ ਉਸ ਦੇ ਉੱਤੇ ਜਿਹੜਾ ਜੱਜ ਦਾ ਜਿਹੜਾ ਇੰਡੀਪੈਂਡੈਂਟ ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਕਮਿਸ਼ਨ ਔਰ ਟਰਾਂਸਨੈਸ਼ਨਲ ਰਿਪਰੈਸ਼ਨ, ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈ ਉਹ ਐਗਰੈਸਿਵ ਸਟਾਂਸ ਲਿਆ ਜਾਏ। ਅਸੀਂ ਸਮਝਦੇ ਹਾਂ ਕਿ ਵੀ ਇਹ ਓਵਰ ਏ ਪੀਰੀਅਡ ਆਫ ਟਾਈਮ ਲੌਬੀ 'ਚੋਂ ਹੀ ਤੁਸੀਂ ਸਿੱਖਦੇ ਹੋ ਕਿ ਇਹ ਇੱਦਾਂ ਦੇ ਮਾਮਲਿਆਂ 'ਚ ਸਾਡੇ ਜਿਹੜਾ ਆਪਣਾ ਸਾਊਥ ਏਸ਼ੀਅਨ ਮਾਈਂਡ ਸੈਟ ਹੈ, ਅਸੀਂ ਤਾਂ ਹੁੰਦਾ ਜੇ ਨਾ ਅਜੇ ਤਾਂ ਨਵੇਂ ਬਣੇ ਨੇ, ਅਜੇ ਨਾਰਾਜ਼ ਨਾ ਹੋ ਜਾਣਾ। ਬਿਲਕੁਲ ਨਹੀਂ, ਇਹ ਐਗਰੈਸਿਵਲੀ ਆਪਣਾ ਸਟਾਂਸ ਤਾਂ ਕਿ ਉਹਨਾਂ ਨੂੰ ਆਨਸਰੇਬਿਲਟੀ ਔਰ ਅਕਾਊਂਟ ਪੋਲੀਟੀਸ਼ੀਅਨ ਹਰ ਥਾਂ ਦੇ ਬੜੀ ਥਿਕ ਸਕਿਨ ਹੁੰਦੀ ਹੈ, ਬੜੀ ਮੋਟੀ ਚਮੜੀ ਹੁੰਦੀ ਹੈ, ਇਹਨਾਂ ਦੀ ਢੀਠਾਂ ਦੇ ਢੀਠ ਹੁੰਦੇ ਨੇ। ਔਰ ਇਹ ਹਰ ਕੋਈ ਜੇ ਇਹਨਾਂ ਦੇ ਸਿਰ ਤੇ ਡੰਡਾ ਨਾ ਹੋਏ ਜਾਂ ਇਹਨਾਂ ਨੂੰ ਇਹ ਫੀਅਰ ਨਾ ਹੋਏ ਕਿ ਵੀ ਇਹ ਸਪੋਰਟ ਲੂਜ਼ ਕਰਨਗੇ, ਵੋਟਾਂ ਲੂਜ਼ ਕਰਨਗੇ ਜਾਂ ਇਹਨਾਂ ਨੂੰ ਥਾਂ ਫਿਰ ਸਿੱਖ ਕਾਲੇ ਝੰਡੇ ਦਿਖਾਣਗੇ, ਤੇ ਇਹ ਜਿਹੜੇ ਨੇ ਇਹ ਵੀ ਉਵੇਂ ਹੀ ਕਰਨਗੇ ਜਿਵੇਂ ਬਾਕੀ ਕਰਦੇ ਰਹੇ ਨੇ। ਔਰ ਇਸੇ ਦੌਰਾਨ ਜਿਹੜਾ ਇੱਕ ਫਿਕਰ ਵਾਲੀ ਘਟਨਾ, ਜਦੋਂ ਅਸੀਂ ਕੈਨੇਡਾ ਸੀ ਟੋਰਾਂਟੋ ਪਿਛਲੇ ਵੀਕਐਂਡ, ਤੇ ਉਦੋਂ ਇਹ ਸਾਹਮਣੇ ਆਇਆ ਸੀ ਕਿ ਵੀ ਗ੍ਰੇਵਸੈਂਡ ਗੁਰਦੁਆਰੇ ਦੇ ਵਿੱਚ UK 'ਚ ਦੋ ਜਿਹੜੇ ਮਾਈਨਰ ਸੀ ਮੁੰਡੇ, ਉਹ ਆਏ, ਉਹਨਾਂ ਨੇ ਮਹਾਰਾਜ ਦੇ ਅੱਗੇ ਰੱਖੀਆਂ ਕਿਰਪਾਨਾਂ ਚੁੱਕੀਆਂ ਔਰ ਬੀਬੀਆਂ ਦੇ ਉੱਤੇ ਅਟੈਕ ਕੀਤਾ। ਕੁਛ ਜ਼ਖਮੀ ਸੀ ਜਗ੍ਹਾ ਉਦੋਂ ਸੀ। ਔਰ ਇਸ ਇਸ਼ੂ ਦੇ ਉੱਤੇ ਅੱਜ ਬੀਬੀ ਪ੍ਰੀਤ ਕੌਰ ਗਿੱਲ ਨੇ ਜਿਹੜਾ ਉਹ ਗ੍ਰੇਵਸੈਂਡ ਦੀ ਇਸ ਘਟਨਾ ਨੂੰ ਲੈ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਹੈ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਐਂਟੀ ਸਿੱਖ ਹੇਟਰਡ ਹੈਗੀ ਹੈ ਔਰ ਇਸ ਨੂੰ ਜਿਵੇਂ ਐਂਟੀ ਸੈਮਿਟਿਕ ਔਰ ਇਸਲਾਮੋਫੋਬੀਆ ਔਰ ਦੂਸਰੇ ਨੇ ਉਹਨਾਂ ਨੂੰ ਇਸ ਪੱਧਰ ਤੇ ਹੀ ਦੇਖਿਆ ਜਾਏ ਔਰ ਇਹ ਸਿੱਖ ਗੁਰਦੁਆਰਿਆਂ ਔਰ ਸਿੱਖ ਕਮਿਊਨਿਟੀ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਪ੍ਰਬੰਧ ਕੀਤੇ ਜਾਣ। ਹਾਲਾਂਕਿ ਮੈਂ ਇੱਕ ਵੀਡੀਓ ਜਿਹੜੀ ਸਾਡੇ ਕੁਛ ਵੀਰਾਂ ਨੇ ਸਾਨੂੰ ਭੇਜੀ, ਉਸ ਦੇ ਵਿੱਚ ਇਹ ਕਹਾਣੀ ਡਿਫਰੈਂਟਲੀ ਪੋਰਟਰੇ ਕੀਤੀ ਜਾ ਰਹੀ ਹੈ। ਮੈਂ ਉਸ ਵੱਲ ਨਹੀਂ ਜਾਵਾਂਗਾ, ਪਰ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਇਹ ਮਾਮਲਾ ਤਸ਼ਵੀਸ਼ ਦੇ ਅਧੀਨ ਹੈ, ਇਨਵੈਸਟੀਗੇਸ਼ਨ ਦੇ ਅਧੀਨ ਹੈ ਔਰ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਏ ਔਰ ਇਸ ਨੂੰ ਇਸ ਕਿਸਮ ਦੀਆਂ ਘਟਨਾਵਾਂ ਨੂੰ ਜਿਹੜਾ ਉਹ ਰੋਕਿਆ ਜਾਏ। ਇਸੇ ਤਰ੍ਹਾਂ ਈਵਨ ਸਲੋ ਜਿਹੜਾ ਪ੍ਰੋਮੀਨੈਂਟ ਟਾਊਨ ਹੈ, ਉਸ ਦੀਆਂ ਜਿਹੜੀਆਂ ਦੋਨੋਂ ਹੀ ਕੌਂਸਲਮੈਨ ਨੇ, ਇੰਡੀਪੈਂਡੈਂਟ ਕੌਂਸਲਰ ਨੇ ਸਾਬੀਆ ਅਕਰਮ ਤੇ ਵਿਕਾਸ ਸਭਾ, ਉਹਨਾਂ ਨੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਔਰ ਉਹਦਾ ਜਿਹੜੀ ਖਬਰ ਵੀ ਲੱਗੀ ਹੋਈ ਹੈ ਸਲੋ ਆਬਜ਼ਰਵਰ ਦੇ ਵਿੱਚ, ਫੀਅਰਸ ਦੈਟ ਇੰਡੀਅਨ ਗਵਰਨਮੈਂਟ ਟਾਰਗੇਟਿੰਗ ਸਿੱਖ ਐਕਟਿਵਿਸਟ ਇਨ ਸਲੋ। ਔਰ ਉਹਦੇ 'ਚ ਨਾ ਬੀਬੀਆਂ ਨੇ ਜਿਹੜੀਆਂ ਕਾਉਂਸਲਰਸ ਨੇ, ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਲਿਖਿਆ ਐਕਸਪ੍ਰੈਸਿੰਗ ਦੇਅਰ ਕੰਸਰਨ that it comes after warnings have been raised for the safety of Sikh activists in Britain। ਕਿਉਂਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਹੈ, ਇਸ ਨੂੰ ਹੀ UK ਦੇ ਵਿੱਚ, ਕਿਉਂਕਿ ਹੁਣ ਤੱਕ ਤਾਂ ਰਿਸ਼ੀ ਸੁਨਕ ਦੀ ਹਕੂਮਤ ਦੇ ਹੁੰਦੇ ਆ ਸਭ ਕੁਝ ਖਬਰਾਂ ਹੀ ਖਾ ਗਏ ਸੀ ਜਾਂ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਸੀ। ਰਾਦਰ ਉਹਦੇ ਉਲਟ ਜਾ ਕੇ ਉਹਨਾਂ ਦਾ ਉਹ ਮਿਨਿਸਟਰ ਉੱਥੇ ਦਿੱਲੀ ਬਹਿ ਕੇ ਕਹਿੰਦਾ ਸੀ ਅਸੀਂ 1 ਲੱਖ ਪਾਉਂਡ ਰੱਖਿਆ ਜਿਹੜਾ ਖਾਲਿਸਤਾਨੀ ਜਿਹੜੇ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੇਗਾ। ਸੋ ਇਹ ਸਾਬੀਆ ਅਕਰਮ ਔਰ ਵਿਕਾਸ ਸਭਾ, ਇਹਨਾਂ ਨੇ ਦਾ ਪੇਅਰ ਵਾਂਟ ਦਾ ਕੌਂਸਲ ਟੂ ਰਾਈਟ ਟੂ ਦਾ ਗਵਰਨਮੈਂਟ to strongly convey the very deep concerns felt by slow residents by UK intelligence reports of Indian government agencies
ਟਾਰਗੇਟਿੰਗ ਸਿੱਖ ਐਕਟਿਵਿਸਟ ਇਨ ਸਲੋ ਕਿ ਇਹ ਯੂਕੇ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਹੈ ਕਿ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਔਰ ਕੈਨੇਡੀਅਨ ਗਵਰਨਮੈਂਟ ਔਰ ਇਹ ਸਾਰੇ ਹਵਾਲੇ ਦਿੱਤੇ ਨੇ ਔਰ ਇਹ ਇਸੇ ਇਸ਼ੂ ਦੇ ਉੱਤੇ ਬੋਲਦੇ ਆ ਸਲੋ ਤੋਂ ਜਿਹੜੇ ਐਮਪੀ ਬਣੇ ਨੇ ਤਨਮਨਜੀਤ ਸਿੰਘ ਢੇਸੀ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਵੀ ਸਿੱਖ ਰੈਜ਼ੀਡੈਂਟਸ ਨੇ ਕਾਲ ਕੀਤੀ ਹੈ ਕਿ ਵੀ ਉਹ ਐਂਕਸ਼ੀਅਸ ਨੇ ਫਿਕਰਮੰਦ ਨੇ ਆਪਣੀ ਸੇਫਟੀ ਨੂੰ ਲੈ ਕੇ ਔਰ ਇਹ ਗੁਰਦੁਆਰਾ ਸਿੰਘ ਸਭਾ ਸਲੋ ਗੁਰਦੁਆਰਾ ਨੇ ਵੀ ਗਵਰਨਮੈਂਟ ਨੂੰ ਕਿਹਾ ਵੀ ਉਹ ਪ੍ਰਾਇੋਰਟਾਈਜ਼ ਕਰਨ ਜਿਹੜੇ ਬ੍ਰਿਟਿਸ਼ ਸਿਟੀਜ਼ਨ ਸਿੱਖ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਇਟ ਸਪੋਕ ਆਫ ਦਾ ਟਾਰਗੇਟਿੰਗ ਆਫ ਸਿੱਖਸ ਅਰਾਊਂਡ ਦਾ ਵਰਲਡ ਫਰਦਰ ਸਪੋਰਟ ਫॉर ਐਨ ਇੰਡੀਪੈਂਡੈਂਟ ਸਿੱਖ ਸਟੇਟ ਔਰ ਇਹ ਚੰਗੀ ਗੱਲ ਇਹ ਹੈ ਵੀ ਈਵਨ ਇਸ ਸੰਡੇ ਅਬਜ਼ਰਵਰ ਸਲੋ ਅਬਜ਼ਰਵਰ ਦੀ ਖਬਰ ਹੈ ਦਾ ਪ੍ਰਪੋਜ਼ਲ ਬਾਈ ਕਾਉਂਸਲਰਸ ਅਕਰਮ ਐਂਡ ਸਭਾ who both have Muslim backgrounds is set to be debated by Slow Borough Council on Thursday ਕਿਉਂਕਿ ਉਹਨਾਂ ਨੇ ਇਹ ਮਤਾ ਪ੍ਰਪੋਜ਼ਲ ਲਿਆਂਦੀ ਹੈ ਔਰ ਇਹ ਚੰਗੀ ਗੱਲ ਹੈ ਕਿ ਭਾਈ ਇਹ ਦੋਵੇਂ ਹੀ ਜਿਹੜੇ ਮੁਸਲਿਮ ਬੈਕਗਰਾਊਂਡ ਦੀਆਂ ਕਾਉਂਸਲਰਸ ਨੇ ਉਹਨਾਂ ਉਹ ਇਹ ਸਮਝਦੇ ਨੇ ਕਿ ਵੀ ਅੱਜ ਕਿਹਦੀ ਵਾਰੀ ਹੈ ਕੱਲ ਨੂੰ ਕਿਹਦੀ ਵਾਰੀ ਹੈ ਔਰ ਆਲਰੇਡੀ ਇਸ ਮੁੱਦੇ ਦੇ ਉੱਤੇ ਇੰਡੀਆ ਬੜੀ ਬੇਸ਼ਰਮੀ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤੁਲਿਆ ਹੋਇਆ ਸੋ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਵੀ ਇਹਨਾਂ ਨੇ ਸਵਾਲ ਚੁੱਕਿਆ ਔਰ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਦੇ ਜਿਹੜੇ ਦੋਨੋਂ ਹੀ ਉਹਨਾਂ ਦੇ ਪ੍ਰੈਸ ਬਰੀਫਸ ਨੇ ਉਹਨਾਂ ਦੀ ਅਸੀਂ ਫੁੱਲੀ ਹਮਾਇਤ ਕਰਦੇ ਹਾਂ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਲ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Longland City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ